ਜੀ ਪੰਜਾਬੀ ਰੇਡੀਓ USA ਦੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਮੇਰੇ ਮਸੂਦ ਮੱਲੀ ਵੱਲੋਂ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਔਰ ਖਬਰਾਂ ਮਨਭਾਗੀਆਂ ਹੀ ਆਉਣ ਡਈਆਂ ਸੀ ਪਾਕਿਸਤਾਨ ਔਰ ਭਾਰਤ ਦੇ ਮਾਮਲਿਆਂ ਦੇ ਉੱਤੇ। ਪੰਜਾਬੀ ਰੇਡੀਓ USA ਹਮੇਸ਼ਾ ਜਗਤ ਭਰ ਦੇ ਵਿੱਚ ਅਮਨ ਦੀ ਔਰ ਪਿਆਰ ਦੀ ਸਾਂਝ ਦਾ ਹਾਮੀ ਰਿਹਾ ਹੈ ਔਰ ਇਹੋ ਹੀ ਅਸੀਂ ਨਾਰਾ ਲਾਉਂਦੇ ਹਾਂ। ਪਰ ਤਾਜ਼ਾ ਇਤਲਾਹਾਂ ਇਹ ਨੇ ਕਿ ਪਾਕਿਸਤਾਨ ਨੇ ਹੁਣ ਤੋਂ ਥੋੜਾ ਚਿਰ ਪਹਿਲੋਂ ਭਾਰਤ ਦੇ ਉੱਤੇ ਜਵਾਬੀ ਹਮਲਾ ਕਰ ਦਿੱਤਾ ਹੈ ਔਰ ਇਹਨੂੰ ਬਕਾਇਦਾ ਆਪਰੇਸ਼ਨ ਦਾ ਨਾਮ ਦਿੱਤਾ ਹੈ, ਯਾਨੀ ਖੁੱਲੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਬਨਿਆਨੁਲ ਮਰਸੂਸ ਇਹਦਾ ਨਾਮ ਰੱਖਿਆ ਗਿਆ ਹੈ ਸੰਦੂਰ ਦੇ ਜਵਾਬ ਦੇ ਵਿੱਚ। ਔਰ ਪਾਕਿਸਤਾਨ ਵੱਲੋਂ ਇਹ ਹਮਲਾ ਸਵੇਰ ਦੀ ਤੜਕੇ ਪਹਿਲੀ ਜਿਹੜੀ ਅਜ਼ਾਨ ਹੈ ਉਹਦੇ ਟਾਈਮ ਕੀਤਾ ਗਿਆ ਔਰ ਇਹ ਹਮਲਾ ਬਿਲਕੁਲ ਉਦੋਂ ਕੀਤਾ ਗਿਆ ਜਦੋਂ ਭਾਰਤ ਵੱਲੋਂ ਪਾਕਿਸਤਾਨ ਦੇ 3 ਵੱਡੇ 에ਅਰਬੇਸ ਜਿਨ੍ਹਾਂ ਦੇ ਵਿੱਚ ਨੂਰ ਖਾਨ 에ਅਰਬੇਸ ਰਾਵਲਪਿੰਡੀ, ਮੁਰੀਦ ਬੇਸ ਚਕਵਾਲ ਔਰ ਸ਼ੋਰਕੋਟ 에ਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ। ਪਾਕਿਸਤਾਨ ਤੋਂ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ ਇਕਰਾਮ ਰਾਜਾ ਸਾਹਿਬ, ਜਿਹੜੇ ਕਿ TV ਟੂਡੇ ਇਸਲਾਮਾਬਾਦ ਦੇ ਬਿਊਰੋ ਚੀਫ ਨੇ। ਇਕਰਾਮ ਸਾਹਿਬ ਪਹਿਲਾਂ ਤਾਂ ਜੀ ਆਇਆਂ ਨੂੰ, अस्सलाम वालेकुम और स्वागत है ਤੁਹਾਡਾ ਜੀ। ਜੀ ਮਲੀ ਸਾਹਿਬ ਬਹੁਤ ਸ਼ੁਕਰੀਆ। ਔਰ ਤੁਹਾਡਾ ਸਵੇਰੇ ਸਵੇਰੇ ਇਹ ਸ਼ੋਅ ਹੋ ਰਿਹਾ ਵੇ ਔਰ ਬੜੀ ਇੱਕ ਅਨਸਰਟਨ ਸਿਚੁਏਸ਼ਨ ਹੈ ਜੀ ਬਿਲਕੁਲ ਸਵੇਰੇ ਸਵੇਰੇ ਜੀ ਪਾਕਿਸਤਾਨ 'ਚ ਹੈ ਪਰ ਅਮਰੀਕਾ 'ਚ ਤਾਂ ਡੁੱਬਣ ਡਿਆ ਹੈ। ਸਾਡੇ ਸੁਣਨ ਵਾਲੇ ਨੇ ਜਿਹੜੇ ਸਮਾਂ ਤੁਹਾਡੇ ਕੋਲ ਥੋੜਾ ਹੈ, ਮੈਨੂੰ ਅੰਦਾਜ਼ਾ ਹੋ ਰਿਹਾ ਤੁਹਾਡਾ ਦਫ਼ਤਰ ਤੁਹਾਡੇ ਨਾਲ ਔਰ ਬਾਕੀ ਸੋਰਸ ਵੀ ਨਿਊਜ਼ ਏਜੰਸੀਆਂ ਤੁਹਾਨੂੰ ਕਵਰ ਕਰ ਰਹੀਆਂ। ਸਾਡੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਦੱਸੋ ਕਿ ਕੀ ਮਾਮਲੇ ਬਣੇ ਨੇ ਔਰ ਕੀ ਅਪਡੇਟਸ ਨੇ ਇਸ ਵੇਲੇ ਤੱਕ ਦੀਆਂ ਤੁਹਾਡੇ ਕੋਲ, ਕੀ ਦਾਅਵੇ ਨੇ ਜਿਹੜੇ ਪਾਕਿਸਤਾਨ ਵੱਲੋਂ ਸਰਕਾਰੀ ਪੱਧਰ ਤੇ ਕੀਤੇ ਜਾ ਰਹੇ। ਮਲੀ ਸਾਹਿਬ ਇਸ ਟਾਈਮ ਜਦੋਂ ਅਸੀਂ ਤੁਹਾਡੇ ਨਾਲ ਲਾਈਵ ਹਾਂ ਤੇ ਪਾਕਿਸਤਾਨ ਔਰ ਇੰਡੀਆ ਦੇ 100+ ਯਾਨੀ 100 ਤੋਂ ਉੱਤੇ ਜਿਹੜੇ ਜੰਗੀ ਜਹਾਜ਼ ਨੇ ਔਰ ਉਹ ਆਪਸ ਦੇ ਵਿੱਚ ਉਹਨਾਂ ਦੀ ਮੱਡਬੀਟ ਚੱਲ ਰਹੀ ਹੈ ਔਰ ਉਹਨਾਂ ਦੀ ਡੌਗ ਫਾਈਟ ਤੁਸੀਂ ਕਹਿ ਲਓ ਉਹ ਚੱਲ ਰਹੀ ਹੈ। ਔਰ ਪਾਕਿਸਤਾਨ ਦੇ ਜਿਹੜੇ ਇਸ ਟਾਈਮ ਫਾਈਟਰ ਜੈਟਸ ਨੇ ਉਹ ਇੰਡੀਆ ਦੀ ਸਪੇਸ ਦੇ ਵਿੱਚ ਦਾਖਲ ਹੋ ਚੁੱਕੇ ਨੇ ਔਰ ਇਹਦੇ ਵਿੱਚ ਇਹਦੀ ਜਿਹੜੀ ਰੀਜ਼ਨ ਹੈ, ਜਿਹੜਾ ਕਾਰਨ ਹੈ ਔਰ ਜਿਹੜੀ ਦੋਵਾਂ ਤਰਫੋਂ ਤੋਂ ਆਪਣਾ ਆਪਣਾ ਬਿਆਨੀਆ ਹੈ ਉਹ ਬਹਰਹਾਲ ਆਪਣਾ ਆਪਣਾ ਉਹਨਾਂ ਦਾ ਇੱਕ ਜਵਾਬ ਹੈ ਕਿ ਪਾਕਿਸਤਾਨ ਅੱਜ ਸਵੇਰੇ, ਬਲਕਿ ਮੈਂ ਜਾਗ ਹੀ ਰਿਹਾ ਸੀ ਇਸ ਟਾਈਮ ਪਾਕਿਸਤਾਨ ਦੇ ਵਿੱਚ 6:17 ਹੋ ਰਹੇ ਨੇ ਜਦੋਂ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰ ਰਿਹਾ। ਤੇ ਜਦੋਂ ਸਵੇਰ ਦੇ ਤਕਰੀਬਨ 2:30 ਤੋਂ 3 ਵਜ ਰਹੇ ਸਨ, ਬਲਕਿ 2 ਵਜੇ 3 ਦੇ ਦਰਮਿਆਨ ਹੀ ਕੋਈ ਟਾਈਮ ਸੀ, ਉਦੋਂ ਪਾਕਿਸਤਾਨ ਦੇ ਕੈਪੀਟਲ ਦੇ ਨਾਲ ਜੁੜਿਆ ਜਿਹੜਾ ਸ਼ਹਿਰ ਹੈ ਔਰ ਬੜਾ ਮਿਲਟਰੀ ਦੇ ਹਵਾਲੇ ਨਾਲ ਸੈਂਸਿਟਿਵ ਏਰੀਆ ਰਾਵਲਪਿੰਡੀ, ਉੱਥੇ ਨੂਰ ਖਾਨ 에ਅਰਬੇਸ ਦੇ ਉੱਤੇ ਫਾਇਰਿੰਗ ਇੱਕ ਧਮਾਕੇ ਦੀ ਆਵਾਜ਼ ਆਈ। ਮੈਂ ਜਿੱਥੇ ਮੈਂ ਬੈਠਾ ਮਲੀ ਸਾਹਿਬ, ਮੇਰਾ ਜਿੱਥੇ ਘਰ ਹੈ ਇੱਥੇ ਤੱਕ ਆਵਾਜ਼ ਆਈ, ਮੈਂ ਇੱਕਦਮ ਚੌਕੰਨਾ ਹੋ ਗਿਆ ਕਿ ਭਾਈ ਕੀ ਹੋ ਗਿਆ ਇੱਥੇ। ਤੇ ਮੈਂ ਤੇ ਬੜਾ ਸੇਫ ਸਿਟੀ ਦੇ ਵਿੱਚ ਆ, ਮੈਂ ਤੇ ਇਸਲਾਮਾਬਾਦ ਰਾਵਲਪਿੰਡੀ ਦੇ ਵਿੱਚ ਆ ਤੇ ਇੱਥੇ ਤਾਂ ਕੁਝ ਨਹੀਂ ਹੋਣ ਲੱਗਾ। ਲੇਕਿਨ ਫਿਰ ਪਤਾ ਲੱਗਾ ਕਿ ਇੰਡੀਆ ਦਾ ਜਿਹੜਾ ਮਿਸਾਈਲ ਹੈ ਔਰ ਉਹਨੇ ਨੂਰ ਖਾਨ 에ਅਰਬੇਸ ਨੂੰ ਹਿੱਟ ਕਰ ਦਿੱਤਾ। ਔਰ ਪਾਕਿਸਤਾਨ ਦੇ ਜਿਹੜੇ DG ISPR ਨੇ ਉਹ ਆਫੀਸ਼ੀਅਲੀ ਕੁਝ ਦੇਰ ਪਹਿਲੇ ਸਾਹਮਣੇ ਆਏ, ਉਹਨਾਂ ਨੇ ਬੜਾ ਗੁੱਸੇ ਦਾ ਇਜ਼ਹਾਰ ਕੀਤਾ। ਉਹਨਾਂ ਨੇ ਕਿਹਾ ਜੀ ਕਿ ਪਹਿਲਾਂ ਉਹਨਾਂ ਨੇ ਬਾਰਡਰ ਦੀ ਖਿਲਾਫਵਰਜ਼ੀ ਕੀਤੀ, ਅਸੀਂ ਉਹਨਾਂ ਦਾ ਜਵਾਬ ਉਹਨਾਂ ਦੇ ਜੰਗੀ ਤਿਆਰੇ ਗਿਰਾ ਕੇ ਦਿੱਤਾ ਤੇ ਅਸੀਂ ਹੁਣ ਤਵੱਕੂ ਕਰ ਰਹੇ ਸਾਂ ਕਿ ਉਹ ਦੁਬਾਰਾ ਇਸ ਤਰ੍ਹਾਂ ਦੀ ਹਰਕਤ ਨਹੀਂ ਕਰਨਗੇ। ਲੇਕਿਨ ਕਦੇ ਉਹ ਡਰੋਨ ਭੇਜ ਰਹੇ ਨੇ ਤੇ ਕਦੇ ਉਹ ਮਿਜ਼ਾਈਲ ਮਾਰ ਰਹੇ ਨੇ ਤੇ ਲਿਹਾਜ਼ਾ ਹੁਣ ਜਵਾਬ ਦੇਣਾ ਸਾਡੇ ਦੇ ਉੱਤੇ ਫਰਜ਼ ਹੋ ਗਿਆ ਔਰ ਸਾਡੀ ਜਿਹੜੀ ਕੌਮ ਹੈ ਉਹਦੀ ਸਾਲਮੀਅਤ। ਇਕਰਾਮ ਰਾਜਾ ਜੀ ਇਹ ਤੇ ਕਨਫਰਮ ਹੋ ਗਿਆ ਕਿ ਅਟੈਕ ਹੈ ਜਿਹੜਾ ਉਹ ਜਵਾਬੀ ਪਾਕਿਸਤਾਨ ਨੇ ਕਰ ਦਿੱਤਾ ਔਰ ਪਾਕਿਸਤਾਨ ਇਹਨੂੰ ਮਲੀ ਸਾਹਿਬ ਪਾਕਿਸਤਾਨ ਇਹਨੂੰ ਜਵਾਬੀ ਅਟੈਕ ਕਹਿ ਰਿਹਾ। ਲੇਕਿਨ ਜੀ ਬਿਲਕੁਲ ਮੈਂ ਜਵਾਬੀ ਅਟੈਕ ਦਾ ਵਰਜਨ ਆ ਰਿਹਾ ਉਹ ਇਹ ਵੀ ਇੰਡੀਆ ਇਹ ਕਹਿ ਰਿਹਾ ਕਿ ਪਾਕਿਸਤਾਨ ਦੇ ਜਿਹੜਾ ਨੂਰ ਖਾਨ 에ਅਰਬੇਸ ਤੇ ਅਸੀਂ ਜਿਹੜਾ ਰਾਤ ਨੂੰ ਅਟੈਕ ਕੀਤਾ ਉਹ ਐਸਾ ਨੂੰ ਕੀਤਾ ਕਿ ਰਾਤ ਨੂੰ ਪਾਕਿਸਤਾਨ ਨੇ ਡਰੋਨ ਹਮਲਾ ਕੀਤਾ ਇੰਡੀਆ ਦੇ ਉੱਤੇ। ਲਿਹਾਜ਼ਾ ਪਾਕਿਸਤਾਨ ਦੇ ਡਰੋਨ ਹਮਲਿਆਂ ਦੇ ਜਵਾਬ ਦੇ ਉੱਤੇ ਅਸੀਂ ਇੰਡੀਆ ਨੇ ਪਾਕਿਸਤਾਨ ਦੇ ਉੱਤੇ ਹਮਲਾ ਕੀਤਾ। ਔਰ ਜੀ ਇਹ ਮੌਕੇ ਤੇ ਪਾਕਿਸਤਾਨ ਨੇ ਐਗਰੈਸ਼ਨ ਕੀਤਾ ਲੋ ਸਾਹਮਣੇ ਆਂਦਾ ਰਹੇਗਾ, ਉਹਨਾਂ ਨੇ ਆਪਣੀ ਗੱਲ ਦੱਸਣੀ ਹੈ ਨਾ ਆਪਣੀ ਗੱਲ ਦੱਸਣੀ ਹੈ। ਮੇਰਾ ਸਿਰੇ ਦਸਤ ਜਿਹੜਾ ਅਗਲਾ ਸਵਾਲ ਹੈ ਤੁਹਾਨੂੰ ਕਿ ਭਾਰਤ ਵੱਲੋਂ ਪਾਕਿਸਤਾਨ ਦੀਆਂ ਉਡਾਰੂ ਹੱਦਾਂ ਅਲਾਂਘੀਆਂ ਨਹੀਂ ਸੀ ਗਈਆਂ, ਉਹਨਾਂ ਦੇ ਲੜਾਕਾ ਰਫੀਲ ਨੇ ਜਿਹੜੇ ਉਹਨਾਂ ਨੇ ਭਾਰਤੀ ਹੱਦਾਂ ਦੇ ਵਿੱਚ ਰਹਿ ਕੇ ਪਾਕਿਸਤਾਨ ਨੂੰ ਮਿਜ਼ਾਈਲ ਅਟੈਕ ਦਾ ਨਿਸ਼ਾਨਾ ਬਣਾਇਆ। ਪਾਕਿਸਤਾਨ ਵੱਲੋਂ ਐਲਾਨ ਕੀਤਾ ਜਾ ਰਿਹਾ, ਜਿਹੜੇ ਸਰਕਾਰੀ ਜ਼ਰੀਏ ਸਾਡੇ ਕੋਲ ਅਮਰੀਕਾ ਇੱਥੇ ਰਿਪੋਰਟ ਆ ਰਹੀ ਹੈ ਕਿ ਇਹ ਭਾਰਤ ਦੀਆਂ ਹੱਦਾਂ ਦੇ ਵਿੱਚ ਜਾ ਕੇ ਇਹਨਾਂ ਨੇ ਹਮਲਾ ਕੀਤਾ ਹੈ। ਕੋਈ ਰਿਪੋਰਟ ਹੈ ਤੁਹਾਡੇ ਕੋਲ? ਬਿਲਕੁਲ ਇਸੇ ਤਰ੍ਹਾਂ ਹੀ ਹੈ। ਜਿਹੜੇ ਰਾਵਲਪਿੰਡੀ ਤੋਂ ਇੱਥੋਂ ਸਾਨੂੰ ਜਿਹੜੀ ਰਿਪੋਰਟ ਆਈ ਹੈ ਆਫੀਸ਼ੀਅਲੀ ਹੋਇਆ ਹੀ ਹੈ ਕਿ 50 ਕੋਈ ਤਯਾਰੇ ਇੱਥੋਂ ਪਾਕਿਸਤਾਨ ਤੋਂ ਉੜ ਕੇ ਗਏ ਨੇ ਔਰ ਉਹ ਪਹਿਲੇ ਤੇ ਉਹਨਾਂ ਨੇ ਰਿਸਟ੍ਰੇਂਟ ਦਾ ਮੁਜ਼ਾਹਰਾ ਕੀਤਾ ਸੀ ਔਰ ਪਾਕਿਸਤਾਨ ਦੀ ਆਫੀਸ਼ੀਅਲ ਬਿਆਨ ਇਹੀ ਹੈ ਕਿ ਅਸੀਂ ਰਿਸਟ੍ਰੇਂਟ ਦਾ ਮੁਜ਼ਾਹਰਾ ਕਰਦੇ ਰਹੇ ਹਾਂ। ਲੇਕਿਨ ਹੁਣ ਤੀਜਾ ਚੌਥਾ ਦਿਨ ਹੈ ਕਿ ਅਸੀਂ ਮਜਬੂਰ ਹੋ ਗਏ ਹਾਂ, ਅਸੀਂ ਵੀ ਆਪਣੀ ਸਾਡੀ ਜਿਹੜੀ ਖੁਦਮੁਖਤਾਰੀ ਹੈ ਸਾਨੂੰ ਵੀ ਅਜ਼ੀਜ਼ ਹੈ ਔਰ ਸਾਨੂੰ ਵੀ ਸਿਵਿਲੀਅਨਸ ਦੀ ਜਿਹੜੀਆਂ ਜਾਨਾਂ ਨੇ ਇੱਥੇ ਪਾਕਿਸਤਾਨ ਦੇ ਵਿੱਚ ਖਾਸੀਆਂ ਹਲਾਕਤਾਂ ਵੀ ਹੋਈਆਂ ਨੇ, ਲੋਕ ਜਿਹੜੇ ਨੇ ਉਹ ਜਾਨ ਦੀ ਬਾਜ਼ੀ ਹਾਰ ਚੁੱਕੇ ਨੇ ਔਰ ਪਾਕਿਸਤਾਨ ਦੇ ਵਿੱਚ ਜਿਹੜੀ ਘਰ ਨੇ, ਜਿਹੜੇ ਸਕੂਲਸ ਨੇ, ਮਸਾਜਿਦ ਨੇ, ਉਹਨਾਂ ਦੇ ਉੱਤੇ ਵੀ ਖਾਸ ਤੌਰ ਤੇ ਜੰਮੂ ਕਸ਼ਮੀਰ ਦੇ ਵਿੱਚ ਮਲੀ ਸਾਹਿਬ ਜਿਹੜੀ ਪਿਛਲੇ 2 ਦਿਨਾਂ ਤੋਂ ਸੂਰਤ ਹਾਲ ਸੀ ਉਹ ਖਰਾਬ ਰਹੀ ਔਰ ਜੰਮੂ ਕਸ਼ਮੀਰ ਦੇ ਵਿੱਚ ਹੀ ਖਾਲੀ 17 ਲੋਕ ਜਿਹੜੇ ਨਾ
ਉਹ ਉਹਨਾਂ ਦੀ ਅਮਵਾਤ ਹੋਈਆਂ ਨੇ। ਇਸੇ ਤਰ੍ਹਾਂ ਪੰਜਾਬ ਦੀ ਗੱਲ ਕੀਤੀ ਜਾਵੇ ਤੇ 30 ਪਲੱਸ ਪੰਜਾਬ ਦੇ ਵਿੱਚ, ਤੇ ਇਹ ਪਾਕਿਸਤਾਨ ਦੇ ਵਿੱਚ 50-60 ਲੋਕ ਜਿਹੜੇ ਨੇ ਇਸ तमाम ਤਸਵੀਰ ਹਾਲ ਦੇ ਵਿੱਚ ਜਾਨ ਦੀ ਬਾਜ਼ੀ ਉਹਨਾਂ ਨੇ ਉਹ ਹਾਰ ਚੁੱਕੇ ਨੇ। ਲਿਹਾਜ਼ਾ ਜਿਹੜਾ ਆਫੀਸ਼ੀਅਲ ਹੁਣ ਪਾਕਿਸਤਾਨ ਵੱਲੋਂ ਜਿਹੜਾ ਇੱਕ ਬਿਆਨ ਹੈ ਉਹ ਇਹ ਹੀ ਹੈ ਕਿ ਪਾਕਿਸਤਾਨ ਕਹਿੰਦਾ ਕਿ ਅਸੀਂ ਇਹਨਾਂ ਕੈਜੂਅਲਟੀਜ਼ ਦਾ, ਇਹਨਾਂ ਅਮਵਾਤ ਦਾ, ਇਹਨਾਂ ਸ਼ਹਾਦਤਾਂ ਦਾ ਅਸੀਂ ਬਦਲਾ ਲੈਣਾ, ਅਸੀਂ ਇਹ ਖੂਨ ਜ਼ਾਇਆ ਨਹੀਂ ਕਰਨ ਦੇਣਾ। ਜਿਹੜਾ ਸਾਡਾ ਮਲੀ ਸਾਹਿਬ ਅਲਮੀਆ ਹੈ ਇਸ ਟਾਈਮ ਉਹ ਇਹ ਵੇ ਕਿ ਅਸੀਂ ਤਾਂ ਤੁਸੀਂ ਇੱਥੇ ਲਾਈਵ ਹਾਂ ਔਰ ਸਾਡੀ ਤੇ ਹਮੇਸ਼ਾ ਇਹ ਗੁਜ਼ਾਰਿਸ਼ ਹੁੰਦੀ ਹੈ ਕਿ ਅਮਨ ਨਾਲ ਚਲੀਏ। ਪੜੋਸੀ ਕਦੇ ਤਬਦੀਲ ਨਹੀਂ ਕੀਤੇ ਜਾ ਸਕਦੇ, ਚੇਂਜ ਨਹੀਂ ਕੀਤੇ ਜਾ ਸਕਦੇ। ਅਮਨ ਪਸੰਦ ਹੋਈ ਕਿ ਅਮਨ ਇਸੇ ਤਰ੍ਹਾਂ ਹੀ ਅਮਨ ਪਸੰਦ ਹੋਣਾ ਚਾਹੀਦਾ। ਜਿਹੜੀ ਪੰਜਾਬੀ ਸੁਣਨ ਵਾਲੇ ਲੋਕ ਨੇ ਉਹ ਉੱਥੇ ਵੀ ਪਾਏ ਜਾਂਦੇ ਨੇ, ਇੱਥੇ ਵੀ ਪੰਜਾਬੀ ਸੁਣਨ ਵਾਲੇ ਪਾਏ ਜਾਂਦੇ ਨੇ। ਤੇ ਜਦੋਂ ਪੰਜਾਬੀ ਇੱਕ ਦੂਜੇ ਦੇ ਨਾਲ ਫਿਲਮਾਂ ਕਰਦੇ, ਇੱਕ ਦੂਜੇ ਦੇ ਨਾਲ ਕ੍ਰਿਕਟ ਖੇਡਦੇ, ਇੱਕ ਦੂਜੇ ਦੇ ਨਾਲ ਖੇਡਦੇ ਉੱਠਦੇ ਬੈਠਦੇ, ਇਹ ਰੇਡੀਓ ਦੇ ਵਿੱਚ ਹੀ ਤੁਸੀਂ ਆਪਣੀ ਮਿਸਾਲ ਲੈ ਲਓ ਕਿ ਇੱਥੇ ਪਾਕਿਸਤਾਨ ਔਰ ਇੰਡੀਆ ਦਾ ਕੋਈ ਇਮਤਿਆਜ਼ ਨਹੀਂ ਹੈ। ਬਿਲਕੁਲ। ਮੈਂ ਇਕਰਾਮ ਰਾਜਾ ਸਾਹਿਬ, ਸਾਡੇ ਕੋਲ ਵੀ ਲਗਾਤਾਰ ਖਬਰਾਂ ਅਪਡੇਟਸ ਨੇ ਜਿਹੜੀਆਂ ਉਹ ਆ ਰਹੇ ਨੇ। ਪਾਕਿਸਤਾਨੀ ਸਰਕਾਰੀ ਅਫੀਸ਼ੀਅਲਸ ਨੇ ਜਿਹੜੇ ਉਹ ਇਹਨਾਂ ਹਮਲਿਆਂ ਦੇ ਜਵਾਬ ਦੇ ਵਿੱਚ ਜਿਹੜੇ ਦਾਅਵੇ ਕਰ ਰਹੇ ਨੇ, ਮੈਂ ਉਹਦੀ ਬਾਬਤ ਕੋਈ ਆંકੜੇ ਨੇ ਜਿਹੜੇ ਉਹ ਤੁਹਾਡੇ ਕੋਲੋਂ ਅਖੀਰ ਤੇ ਪੁੱਛਣਾ ਚਾਹਾਂਗਾ ਕਿ ਕੀ ਉਹ ਕਹਿ ਰਹੇ ਨੇ, ਕਿੱਥੇ ਕਿੱਥੇ ਅਟੈਕ ਜਾਂ ਕਿਹੜੇ ਭਾਰਤੀ ਥਾਂ ਟਿਕਾਣੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਨਿਸ਼ਾਨਾ ਬਣਾਇਆ ਹੈ ਔਰ ਕਿਸ ਹੱਦ ਤੱਕ ਉਹ ਤਬਾਹੀ ਦਾ ਦਾਅਵਾ ਕਰ ਰਹੇ, ਜਦਕਿ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਦਾ ਆਖਣਾ ਸੀ ਕਿ ਅਸੀਂ ਸਿਵਲ ਆਬਾਦੀ ਨੂੰ, ਆਮ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਵਾਂਗੇ। ਬਿਲਕੁਲ। ਅੱਛਾ, ਇੱਕ ਤੇ ਇਸ ਟਾਈਮ ਪਾਕਿਸਤਾਨ ਇਹ ਦਾਅਵਾ ਕਰ ਰਿਹਾ ਕਿ ਅਸੀਂ ਕੋਈ ਸਿਵਿਲੀਅਨ ਨੂੰ ਨਿਸ਼ਾਨਾ ਨਹੀਂ ਬਣਾ ਰਿਹਾ। ਪਾਕਿਸਤਾਨ ਕਹਿ ਰਿਹਾ ਕਿ ਪਾਕਿਸਤਾਨ ਬ੍ਰਹਮੋਸ ਇੱਕ ਸਟੋਰੇਜ ਹੈ ਜਿੱਥੇ ਹਥਿਆਰਾਂ ਦਾ ਸਟੋਰ ਸੀ, ਉਹਨੂੰ ਤਬਾਹ ਕੀਤਾ ਹੈ। ਇਸੇ ਤਰ੍ਹਾਂ ਪਾਕਿਸਤਾਨ ਕਹਿ ਰਿਹਾ ਕਿ ਜੀ ਅਸੀਂ ਉੜੀ ਦੇ ਉੱਤੇ ਪਠਾਨਕੋਟ ਦੀ 에ਅਰ ਬੇਸ ਦੇ ਉੱਤੇ ਹਮਲਾ ਕੀਤਾ, ਸ੍ਰੀਨਗਰ ਦੀ 에ਅਰ ਬੇਸ ਦੇ ਉੱਤੇ ਕਹਿ ਰਹੇ ਨੇ ਹਮਲਾ ਕੀਤਾ। ਫਿਰ ਇਸੇ ਤਰ੍ਹਾਂ ਜਿਹੜਾ ਅਸੀਂ ਨਈ ਦਿੱਲੀ ਦੇ ਕੁਝ ਸਾਈਟਸ ਸਨ, ਜਿਹੜੇ ਐਕਸਟੈਂਡਡ ਇਲਾਕਾ ਨਈ ਦਿੱਲੀ ਦਾ, ਉਹਦੇ ਉੱਤੇ ਕੁਝ ਹਮਲੇ ਹੋਏ ਨੇ। ਔਰ ਇਸ ਟਾਈਮ ਤੱਕ ਜਿਹੜੇ ਆਫੀਸ਼ੀਅਲ ਬਿਆਨਾਤ ਨੇ ਉਹਦੇ ਮੁਤਾਬਿਕ ਕੋਈ ਤਕਰੀਬਨ 10 ਸਪੌਟ ਐਸੇ ਆ ਰਹੇ ਨੇ ਕਿ ਜਿੱਥੇ ਪਾਕਿਸਤਾਨ ਨੇ ਇੰਡੀਆ ਦੇ ਉੱਤੇ ਹਮਲਾ ਕੀਤਾ ਹੋਇਆ। ਔਰ ਇਸ ਟਾਈਮ ਪਾਕਿਸਤਾਨ ਜਿਹੜਾ ਨਾ ਉੱਥੇ ਗਨ ਫਾਈਟ, ਇੱਕ ਡੌਗ ਫਾਈਟ ਜਿਹੜਾ ਨਾ ਉਹ ਕਰ ਰਿਹਾ। ਔਰ ਨਾ ਸਿਰਫ ਇੱਕ ਬਲਕਿ ਮਲੀ ਸਾਹਿਬ ਇੱਕ ਹੋਰ ਇਸ ਟਾਈਮ ਜਿਹੜੀ ਦਿਲਚਸਪ ਸੂਰਤ ਹਾਲ ਹੈ ਉਹ ਕਿ ਕਰਾਚੀ ਔਰ ਮਲੀਰ ਜਿਹੜੇ ਇਲਾਕੇ ਨੇ ਉੱਥੇ ਇੰਡੀਆ ਨੇ ਹਮਲਾ ਕੀਤਾ ਹੋਇਆ ਹੈ। ਇਸ ਟਾਈਮ ਇਹ ਖਬਰ ਦਬੀ ਹੋਈ ਹੈ ਕਿ ਪਾਕਿਸਤਾਨ ਨੇ ਹਮਲਾ ਕੀਤਾ ਹੋਇਆ, ਇਹ ਖਬਰ ਉੱਤੇ ਆ ਰਹੀ ਹੈ। ਲੇਕਿਨ ਜਿਹੜਾ ਇੰਡੀਆ ਨੇ ਇੱਕ ਐਗਰੈਸ਼ਨ ਕੀਤਾ ਹੋਇਆ, ਇੰਡੀਆ ਨੇ ਜਿਹੜੀ ਪਾਕਿਸਤਾਨ ਦੇ ਕਰਾਚੀ ਬੜਾ ਇੰਪੋਰਟੈਂਟ ਸਿਟੀ ਹੈ। ਮੈਂ ਆਪਣੇ ਦੇਖਣ ਔਰ ਸੁਣਨ ਵਾਲਿਆਂ ਨੂੰ ਦੱਸਦਾ ਜਾਵਾਂ ਕਿ ਪਾਕਿਸਤਾਨ ਦਾ ਸੂਬਾ ਸਿੰਧ ਹੈ ਔਰ ਸਿੰਧ ਦੀ ਰਾਜਧਾਨੀ ਕਰਾਚੀ ਪਾਕਿਸਤਾਨ ਦਾ ਆਬਾਦੀ ਕਾਰੋ ਸਭ ਤੋਂ ਵੱਡਾ ਸ਼ਹਿਰ ਹੈ ਔਰ ਮਲੀਰ ਉਹਦੇ ਨਾਲ ਜੁੜਦਾ ਇਲਾਕਾ ਹੈ ਜਿੱਥੇ ਪਾਕਿਸਤਾਨ 에ਅਰ ਫੋਰਸ ਦੇ ਕੈਂਪ ਨੇ। ਇਕਰਾਮ ਰਾਜਾ, ਹੁਣੇ ਸਾਡੇ ਤੱਕ ਖਬਰ ਵੜਾ ਆ ਰਹੇ ਨੇ ਕਿ ਭਾਰਤ ਵੱਲੋਂ ਮਲੀਰ ਔਰ ਕਰਾਚੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਔਰ ਉੱਥੇ ਅਟੈਕ ਕੀਤਾ ਗਿਆ। ਕੁਇਕਲੀ ਮੈਂ ਤੁਹਾਡੇ ਸੁਣਨ ਵਾਲਿਆਂ ਨੂੰ ਕੁਇਕਲੀ ਉਹ ਜਿਹੜੇ ਸਪੌਟਸ ਨੇ ਜਿਹੜਾ ਤੁਸੀਂ ਪੁੱਛ ਰਹੇ ਸੋ, ਚੰਡੀਗੜ੍ਹ ਵੈਪਨ ਡਿਪੂ ਪਾਕਿਸਤਾਨ ਕਲੇਮ ਕਰ ਰਿਹਾ ਹੈ ਕਿ ਅਸੀਂ ਇਹ ਉਡਾ ਦਿੱਤਾ। ਇਸੇ ਤਰ੍ਹਾਂ ਸ੍ਰੀਨਗਰ 에ਅਰ ਬੇਸ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ, ਰਾਜਸਥਾਨ ਮਿਲਟਰੀ ਇੰਸਟਾਲੇਸ਼ਨ ਉਡਾਇਆ ਗਿਆ ਹੈ, ਦਿੱਲੀ ਦੇ ਵਿੱਚ ਮਿਲਟਰੀ ਇੰਸਟਾਲੇਸ਼ਨ ਉਡਾਇਆ ਗਿਆ ਹੈ, ਗੁਜਰਾਤ 에ਅਰ ਬੇਸ ਨੂੰ ਪਾਕਿਸਤਾਨ ਦੇ ਜਿਹੜੇ 에ਅਰ ਫਾਈਟਰ ਨੇ ਉਹਨਾਂ ਨੇ ਉਡਾਇਆ, ਜਲੰਧਰ 에ਅਰ ਬੇਸ ਨੂੰ ਉਡਾਇਆ, ਪਠਾਨਕੋਟ 에ਅਰ ਫੀਲਡ ਨੂੰ ਉਡਾਇਆ, ਉਧਮਪੁਰ ਉਡਾਇਆ, ਇਸੇ ਤਰ੍ਹਾਂ ਆਦਮਪੁਰ 에ਅਰ ਫੀਲਡ ਨੂੰ ਉਡਾਇਆ, ਉੜੀ ਸਪਲਾਈ ਡਿਪੂ ਨੇ ਉਡਾਇਆ, ਬ੍ਰਿਗੇਡ ਹੈਡਕੁਆਟਰ KG ਟਾਪ ਨੂੰ ਪਾਕਿਸਤਾਨ ਨੇ ਤਬਾਹ ਕੀਤਾ। ਇਹ ਇਸ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈ ਹਜੇ ਤੱਕ ਸਾਡੇ ਤੱਕ ਪਹੁੰਚੀ ਹੈ ਔਰ ਪਾਕਿਸਤਾਨ ਨੇ ਦਾਅਵਾ ਕਰ ਰਿਹਾ ਕਿ ਅਸੀਂ ਬੜੀ ਰਿਸਟ੍ਰੇਂਟ ਦੇ ਨਾਲ ਮੁਜ਼ਾਹਰਾ ਕਰ ਰਹੇ ਹਾਂ। ਔਰ ਜਿਹੜੇ ਜਗ੍ਹਾ ਦੇ ਉੱਤੇ ਪਾਕਿਸਤਾਨ ਕਹਿ ਰਿਹਾ ਕਿ ਅਸੀਂ ਹਮਲੇ ਕਰੀ ਜਾ ਰਹੇ ਹਾਂ, ਇਹ ਉਹ ਜਗ੍ਹਾ ਨੇ ਜਿੱਥੇ ਇੰਡੀਆ ਦੀ ਮਿਲਟਰੀ ਇੰਸਟਾਲੇਸ਼ਨਸ ਨੇ ਔਰ ਇੰਡੀਆ ਨੇ ਮਿਜ਼ਾਈਲ ਜਾਂ ਇੰਡੀਆ ਦੇ ਡਿਪੂ ਨੇ ਜਾਂ ਅਸਲਹਾ ਹੈ ਜਿਹਦਾ ਇਸਤੇਮਾਲ ਕਰਕੇ ਉਹਨੇ ਪਾਕਿਸਤਾਨ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ। ਇਕਰਾਮ ਰਾਜਾ ਸਾਹਿਬ, ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਨਾਲ ਆਏ, ਰੂਬਰੂ ਆਏ ਔਰ ਸਾਡੇ ਸੁਣਨ ਵਾਲਿਆਂ ਦੇ ਨਾਲ ਤਾਜ਼ਾ ਅਪਡੇਟਸ ਨੇ ਜਿਹੜੀਆਂ ਸਾਂਝੀਆਂ ਕੀਤੀਆਂ। ਅਸੀਂ ਤੁਹਾਨੂੰ ਫਿਰ ਤੰਗ ਕਰਾਂਗੇ। ਬਹੁਤ ਧੰਨਵਾਦ ਤੁਹਾਡਾ। ਧੰਨਵਾਦ, ਸ਼ੁਕਰੀਆ ਜੀ। ਇਹ ਸਨ ਪਾਕਿਸਤਾਨ ਤੋਂ ਸਾਡੇ ਨਾਲ ਇਕਰਾਮ ਰਾਜਾ, ਬਿਊਰੋ ਚੀਫ TV ਟੂਡੇ। ਔਰ ਅਸੀਂ ਆਪਣੇ ਸੁਣਨ ਔਰ ਦੇਖਣ ਵਾਲਿਆਂ ਨੂੰ ਦੱਸ ਜਾਈਏ ਕਿ ਇਹ ਸਾਰੇ ਦਾਅਵੇ ਪਾਕਿਸਤਾਨੀ ਪਾਸਿਓਂ ਹੈ, ਪਾਕਿਸਤਾਨੀ ਸਰਕਾਰੀ ਜ਼ਰੀਆਂ ਵੱਲੋਂ ਹੈ ਔਰ ਇਹ ਸਭ ਉੱਥੋਂ ਦੀ ਜਾਣਕਾਰੀ ਹੈ ਜਿਹੜੀ ਉਹ ਪੋਰਟਰੇਟ ਕੀਤੀ ਗਈ। ਪੰਜਾਬੀ ਰੇਡੀਓ USA ਨਾ ਤਾਂ ਜੰਗ ਦਾ ਹਾਮੀ ਹੈ, ਨਾ ਅਸੀਂ ਲੜਾਈ ਦੀ ਹਮਾਇਤ ਕਰਨੇ ਹਾਂ। ਪੂਰੀ ਦੁਨੀਆ ਦੇ ਵਿੱਚ ਅਮਨ ਦਾ ਪ੍ਰਚਾਰ ਹੈ ਜਿਹੜਾ ਉਹੀ ਸਾਡਾ ਨਾਰਾ ਹੈ। ਲੇਕਿਨ ਦੋਵੇਂ ਮੁਲਕਾਂ ਵਿਚਕਾਰ ਛੜੀ ਤਾਜ਼ਾ ਤਰੀਨ ਜਿਹੜੀ ਇਹ ਲੜਾਈ ਹੈ ਜਿਹਦੇ 'ਚ ਪਾਕਿਸਤਾਨ ਵੱਲੋਂ ਬਕਾਇਦਾ ਐਲਾਨੀਆ ਹਮਲਾ ਕਰ ਦਿੱਤਾ ਗਿਆ, ਯਾਨੀ ਪਾਕਿਸਤਾਨ ਨੇ ਐਲਾਨ ਕਰਕੇ ਸਰਕਾਰੀ ਪੱਧਰ ਤੇ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ ਜਿਹਦਾ ਨਾਂ ਉਹਨਾਂ ਨੇ ਸੰਦੂਰ ਦੇ ਜਵਾਬ ਦੇ ਵਿੱਚ ਬੁਨਿਆਨੁਲ ਮਰਸੂਸ ਰੱਖਿਆ ਹੈ। ਉਹਦੇ ਜਵਾਬ 'ਚ ਜੋ ਅਪਡੇਟ ਸੀਗੀ ਉਹ ਅਸੀਂ ਤੁਹਾਡੇ ਤੱਕ ਪਹੁੰਚਦੀ ਕੀਤੀ। ਅੱਗੇ ਵੀ ਅਪਡੇਟਸ ਨੇ ਜਿਹੜੀਆਂ ਇਹਨਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਕੇ ਪੰਜਾਬੀ ਰੇਡੀਓ USA ਆਪਣਾ ਫਰਜ਼ ਨਿਭਾਉਂਦਾ ਰਹੇਗਾ। ਅੱਜ ਦਾ ਅਪਡੇਟ ਪਾਕਿਸਤਾਨ ਇੱਥੇ ਹੀ ਮੁੱਕਦਾ ਹੈ। ਮੈਨੂੰ ਮਸੂਦ ਮਲੀ ਨੂੰ ਇਜਾਜ਼ਤ ਦਿਵੋ। ਅਗਲੀ ਅਪਡੇਟਸ ਦੇ ਨਾਲ ਜਾਂ ਬ੍ਰੇਕਿੰਗ ਦੇ ਨਾਲ ਤੁਹਾਡੇ ਰੂਬਰੂ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਤੁਹਾਡਾ ਮੇਰਾ ਸਾਰਿਆਂ ਦਾ ਰੱਬ ਰਾਖਾ।